ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਹੈ ਮਿਲਾਨ ਤੋਂ ਇਟਲੀ ਤੋਂ ਵੀਰ ਗੁਰਪ੍ਰੀਤ ਰੰਧਾਵਾ ਜੀ ਦਾ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਭੈਣ ਨੀਲਮ ਕੌਰ ਜੀ ਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਪ੍ਰੀਤ ਸਿੰਘ ਇਟਲੀ ਤੋਂ ਲਿਖ ਰਿਹਾ ਹਾਂ। ਡਾਕਟਰ ਸਾਹਿਬ ਇਹ ਮੇਰੀ ਪਹਿਲੀ ਈਮੇਲ ਹੈ। ਮੈਂ ਟੀਵੀ 84 ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਹਾਂ ਤੇ ਬਹੁਤ ਕੁਝ ਸਿੱਖਿਆ ਵੀ ਹੈ ਤੇ ਮੈਂ ਤੁਹਾਡੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹਾਂ। ਡਾਕਟਰ ਸਾਹਿਬ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਜੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਆਪਣੇ ਦੇਸ਼ ਖਾਲਿਸਤਾਨ ਦੀ ਲੜਾਈ ਲੜ ਰਹੇ ਹੋ। ਕਿਰਪਾ ਕਰੇ ਇੱਕ ਦਿਨ ਵਾਹਿਗੁਰੂ ਜ਼ਰੂਰ ਮਿਲਣਗੇ। ਜਿਸ ਦੇਸ਼ ਦੀ ਨੀਂਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਨੇ ਰੱਖ ਕੇ ਗਏ ਸਨ, ਉਸ ਨੀਂਹ ਤੇ ਖਾਲਿਸਤਾਨ ਜ਼ਰੂਰ ਖੜਾ ਹੋਵੇਗਾ। ਡਾਕਟਰ ਸਾਹਿਬ ਤੁਹਾਨੂੰ ਸਾਰੀ ਦੀਨ ਦੁਨੀਆ ਦੀ ਖਬਰ ਰਹਿੰਦੀ ਹੈ ਤੇ ਤੁਸੀਂ ਹਰ ਚੰਗੇ ਮਾੜੇ ਇਨਸਾਨ ਨੂੰ ਭਲੀ ਭਾਂਤ ਜਾਣਦੇ ਹੋ। ਤੁਹਾਡੇ ਕੋਲ ਹਰ ਗੱਲ ਦਾ ਜਵਾਬ ਹੈ। ਡਾਕਟਰ ਸਾਹਿਬ ਮੇਰਾ ਸਵਾਲ ਇਹ ਹੈ ਕਿ ਕਿਰਪਾ ਕਰਕੇ ਮੈਨੂੰ ਥੋੜਾ ਆਪਣੇ ਬਾਰੇ ਦੱਸਣਾ ਕਿ ਤੁਸੀਂ ਆਪਣੇ ਜੀਵਨ ਵਿੱਚ 1984 ਤੋਂ ਲੈ ਕੇ ਬਾਹਰ ਆਉਣ ਤੱਕ ਜਾਂ ਉਸ ਤੋਂ ਬਾਅਦ ਕੀ ਸੰਘਰਸ਼ ਕਰਨੇ ਪਏ। ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ। ਮੇਰੇ ਇਸ ਮੈਸੇਜ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਕੇ ਜਾਂ ਮੈਨੂੰ ਮੈਸੇਜ ਕਰਕੇ ਹੀ ਜਵਾਬ ਦੇ ਦੇਣਾ। ਮੇਰੇ ਇਸ ਪਹਿਲੇ ਮੈਸੇਜ ਨੂੰ ਪੜ੍ਹ ਕੇ ਟੀਵੀ 84 ਦੇ ਪ੍ਰੋਗਰਾਮ ਵਿੱਚ ਦਾਖਲਾ ਦੇਣ ਦੀ ਕਿਰਪਾਲਤਾ ਕਰਨਾ। ਜੇ ਕੋਈ ਭੁਲਚਕ ਜਾਂ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ। ਖਾਲਿਸਤਾਨ ਜਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਜੀ। ਵੀਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮਿਲਨ ਇਟਲੀ ਤੋਂ ਲਿਖਿਆ। ਤੁਹਾਡੇ ਵੀ ਬ੍ਰਦਰ ਇਟਲੀ 'ਚ ਰਹਿੰਦੇ ਨੇ ਜੀ ਜੀ। ਉਹਨਾਂ ਦੇ ਤੁਹਾਡੇ ਭਰਾਵਾਂ ਦੇ ਦੇਸ਼ 'ਚੋਂ ਆਇਆ ਜੀ ਬਿਲਕੁਲ। ਕਾਂ ਉੱਥੋਂ ਆਇਆ ਕਿ ਕਾਂ ਸੁਨੇਹੇ ਲਿਆਉਂਦਾ ਸੀ, ਹੁਣ ਫੇਸਬੁੱਕ ਈਮੇਲ ਲੈ ਆਉਂਦੀ ਜੀ ਜੀ। ਉਹਨਾਂ ਦਾ ਬਹੁਤ ਮੈਂ ਮਸ਼ਕੂਰ ਹੈ ਕਿ ਉਹਨਾਂ ਨੇ ਬੜੇ ਕਾਇੰਡ ਸ਼ਬਦ ਕਹੇ ਨੇ, ਬੜੇ ਫਲੈਟਰਿੰਗ ਵਰਡ ਵੀ ਨੇ ਜੀ। ਤਾਰੀਫ ਤਾਂ ਚੰਗੀ ਲੱਗਦੀ ਹੈ ਕਿਸੇ ਨੂੰ ਵੀ ਨਹੀਂ। ਮੇਰੇ ਮਿੱਤਰ ਸ਼ੇਖ ਸਾਹਿਬ ਕਹਿੰਦੇ ਹੁੰਦੇ ਸਨ ਕਿ ਨਾਂ ਤਾਂ ਅੱਲਾ ਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ ਹੈ ਜੀ ਜੀ, ਪਰ ਜਿੰਨਾ ਵੈਸੇ ਉਹਨਾਂ ਨੇ ਚੰਗਾ ਬਣਾ ਦਿੱਤਾ ਇੰਨੀ ਗੱਲ ਹੈ ਨਹੀਂ। ਮੈਂ ਇਹ ਸਮਝਦਾ ਹਾਂ ਵੀ ਇਸ ਸੰਘਰਸ਼ ਦੇ ਵਿੱਚ ਸਾਡੇ ਜਿਨ੍ਹਾਂ ਵੀਰਾਂ ਨੇ ਭੈਣਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ, ਸਰੀਰਾਂ ਦੀ ਕੁਰਬਾਨੀ ਦਿੱਤੀ ਹੈ, ਸ਼ਹੀਦ ਜਿਨ੍ਹਾਂ ਦੇ ਲਈ ਅਸੀਂ ਸਤਿਕਾਰਤ ਸ਼ਬਦ ਖਾਲਿਸਤਾਨ ਦੇ ਸ਼ਹੀਦ ਇਸਤੇਮਾਲ ਕਰਦੇ ਹਾਂ ਜੀ। ਅਸੀਂ ਤਾਂ ਜਿਵੇਂ ਸੰਤ ਭਿੰਡਰਾਂਵਾਲੇ ਅਕਸਰ ਇਹ ਸ਼ਬਦ ਦੁਹਰਾਉਂਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਜੀ। ਹੁਣ ਸ਼ਹੀਦਾਂ ਦੇ ਖੂਨ ਦਾ ਹੱਕ ਬਹੁਤ ਵਾਰੀ ਇੱਕ ਇਹ ਵੀ ਫਰੇਜ਼ ਕਹੀ ਕਰਨਗੇ ਜੀ ਅਸੀਂ ਸ਼ਹੀਦਾਂ ਦੇ ਖੂਨ ਦਾ ਕਰਜ਼ ਉਤਾਰ ਰਹੇ ਹਾਂ ਜੀ। ਮੈਂ ਸਮਝਦਾ ਵੀ ਇਹ ਗੱਲ ਇੱਕੋ ਹੀ ਹੈ ਪਰ ਇਹ ਬਹੁਤ ਪ੍ਰੋਫਾਊਂਡ ਸਟੇਟਮੈਂਟ ਹੈ, ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਜੀ। ਹੁਣ ਹੱਕ ਲੈਣ ਵਾਲਾ ਜਿਹੜਾ ਹੈ ਉਹ ਘਰੇ ਨਹੀਂ ਬਹਿੰਦਾ। ਹੱਕ ਲੈਣ ਵਾਲਾ ਆਪਣਾ ਆਰਾਮ ਨਹੀਂ ਦੇਖਦਾ, ਆਪਣੀ ਪਰਿਵਾਰਕ ਜ਼ਿੰਦਗੀ, ਆਪਣੇ ਸੁੱਖ, ਆਪਣੇ ਕਰੀਅਰ ਨੂੰ ਨਹੀਂ ਦੇਖਦਾ। ਉਹ ਤਾਂ ਫਿਰ ਤੁਰ ਪੈਂਦਾ ਹੈ ਹੱਕ ਲੈਣ ਦੇ ਲਈ ਜੀ। ਔਰ ਇਹ ਜਦੋਂ ਅਸੀਂ ਈਵਨ ਹੱਕ ਸ਼ਬਦ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ, ਈਵਨ ਰੱਬ ਦੇ ਲਈ ਵੀ ਜਦੋਂ ਇਸਤੇਮਾਲ ਇਹ ਹੁੰਦਾ ਤੇ ਇਸ ਦਾ ਦੁਨਿਆਵੀ ਹੱਕ ਸਿਰਫ ਕੋਈ ਜਿਵੇਂ ਇਹ ਅੰਗਰੇਜ਼ੀ ਵਾਲੇ ਕਹਿਣਗੇ ਜੀ ਟੂ ਪੀਸ ਆਫ ਕੇਕ ਕਿ ਜੀ ਸਾਡਾ ਉਹ ਕੇਕ 'ਚ ਜਿਹੜਾ ਸਾਡਾ ਹਿੱਸਾ ਸਾਨੂੰ ਦੇ ਦਿਓ, ਭਾਵੇਂ ਉਹ ਪਾਵਰ ਦਾ ਹੀ ਕੇਕ ਹੋਏ। ਸਿੱਖੀ ਦੇ ਨੁਕਤਾ ਨਿਗਾਹ ਤੋਂ ਇਹ ਉਸ ਹੱਦ ਤੱਕ ਮਹਿਦੂਦ ਨਹੀਂ ਹੈ। ਸਾਡਾ ਹੱਕ ਲੈਣ ਦੀ ਗੱਲ ਬਹੁਤ ਉੱਚੇ ਪੈਮਾਨੇ 'ਤੇ ਅਧਿਆਤਮ ਦੀ ਦੁਨੀਆ ਦੇ ਵਿੱਚ ਚਲੀ ਜਾਂਦੀ ਹੈ ਜਦੋਂ ਅਸੀਂ ਸੱਚ, ਹੱਕ, ਇਨਸਾਫ ਦੀ ਗੱਲ ਕਰਦੇ ਹਾਂ ਜੀ। ਨਿਰੰਕਾਰ ਵੀ ਸੱਚ ਰੂਪ ਹੈ, ਨਿਰੰਕਾਰ ਵੀ ਹੱਕ ਰੂਪ ਹੈ ਔਰ ਨਿਰੰਕਾਰ ਜਿਹੜਾ ਹੈ ਉਹ ਇਨਸਾਫ ਰੂਪ ਹੈ। ਜਾਂ ਇਉਂ ਕਿਹਾ ਜਾਏ ਕਿ ਸੱਚ, ਹੱਕ, ਇਨਸਾਫ ਨਿਕਲਦੇ ਹੀ ਰੱਬ 'ਚੋਂ ਨੇ ਜੀ। ਇਸ ਲਈ ਅਸੀਂ ਜਦੋਂ ਸੱਚ ਕਹਿੰਦੇ ਹਾਂ ਅਸੀਂ ਇਹੀ ਨਿਰੰਕਾਰ ਨੂੰ ਸੱਚ ਕਹਿੰਦੇ ਹਾਂ ਕਿ ਆਪ ਸਤ ਕੀਆ ਸਭ ਸਤ ਜਿਸ ਸਤ ਤੇ ਸਗਲੀ ਉਤਪਤ, ਕਿ ਆਪ ਉਹ ਟਰੂਥ ਹੈ, ਟਰੂਥ ਉਹਨੇ ਕੀਤੀ, ਉਹਦੇ 'ਚੋਂ ਸਾਰੀ ਉਤਪੱਤੀ ਹੋਈ। ਜਦੋਂ ਅਸੀਂ ਹੱਕ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਇਹ ਗੁਰੂ ਨੇ ਸਿਖਾਇਆ ਦੁਨੀਆ ਦੇ ਵਿੱਚ ਰਹਿੰਦੇ ਹਾਂ ਜਿਹੜੀ ਵਰਲਡਲੀ ਡੈਫੀਨੇਸ਼ਨ ਹੱਕ ਦੀ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਜੀ। ਹੁਣ ਹਿੰਦੂਆਂ ਦੇ ਲਈ ਜੇ ਉਹ ਪਰਾਇਆ ਹੱਕ ਲੈਂਦੇ ਨੇ, ਹੱਕ ਖਾਂਦੇ ਨੇ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਗਾਂ ਖਾਂਦੇ ਹੋ ਕਿਉਂਕਿ ਗਾਂ ਨੂੰ ਪਵਿੱਤਰ ਸਮਝਦੇ ਨੇ ਵੀ ਉਹ ਪਰਾਇਆ ਹੱਕ ਖਾਣਾ ਗਾਂ ਖਾਣ ਦੇ ਬਰਾਬਰ ਹੈ ਜੀ। ਮੁਸਲਮਾਨ ਸੂਰ ਨੂੰ ਨਫ਼ਰਤ ਕਰਦੇ ਨੇ ਪਰ ਉਹਨਾਂ ਨੂੰ ਇਹ ਕਿਹਾ ਵੀ ਜੇ ਤੁਸੀਂ ਪਰਾਇਆ ਹੱਕ ਖਾਂਦੇ ਹੋ ਆਪਣੇ ਹੱਕ ਤੋਂ ਬਿਯੋਂਡ ਜਾ ਕੇ ਫਿਰ ਤੁਸੀਂ ਸੂਰ ਖਾ ਰਹੇ ਹੋ।
ਔਰ ਦੋਨਾਂ ਨੂੰ ਹੀ ਕਿਹਾ ਵੀ ਤੁਹਾਡਾ ਗੁਰੂ ਜੋ ਵੀ ਰਾਮ ਕ੍ਰਿਸ਼ਨ ਜੀ ਜਿਨ੍ਹਾਂ ਨੂੰ ਵੀ ਉਹ ਆਸਥਾ ਕਰਦੇ ਨੇ, ਉਹਨਾਂ ਦਾ ਪੀਰ ਜਿਨ੍ਹਾਂ ਨੂੰ ਨਬੀ ਕਹਿੰਦੇ ਨੇ ਜੀ, ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਵੀ ਉਹਨਾਂ ਨੇ ਤੁਹਾਡੀ ਗਵਾਹੀ ਨਹੀਂ ਦੇਣੀ, ਤੁਹਾਡੇ ਲਈ ਟੈਸਟੀਫਾਈ ਨਹੀਂ ਕਰਨਾ ਨਿਰੰਕਾਰ ਦੇ ਦਰਬਾਰ 'ਚ। ਹੁਣ ਇਹ ਹੈ ਕਿ ਵੀ ਜਿੱਥੇ ਸਾਡਾ ਜੋ ਬਣਦਾ ਉਹ ਸਾਡਾ ਹੱਕ ਕੀ ਹੈ, ਇਹ ਕਿਰਤ ਦੇ ਹਵਾਲੇ ਨਾਲ ਸੀ ਜੀ, ਜਿਹੜਾ ਗੁਰੂ ਨਾਨਕ ਸਾਹਿਬ ਦਾ ਫਰਮਾਨ, ਪਰ ਇਹੀ ਸਾਡਾ ਸੋਸ਼ਲ ਔਰ ਪੋਲੀਟੀਕਲ ਅਰੀਨਾ 'ਚ ਵੀ ਹੈ ਕਿ ਸਮਾਜਿਕ ਹੱਕ ਨੇ ਤੁਹਾਡੇ। ਜੇ ਤੁਹਾਨੂੰ ਕੋਈ ਸ਼ੂਦਰ ਬਣਾ ਦਿੰਦੀ ਹੈ ਬ੍ਰਾਹਮਣ ਦੀ ਡਿਗਰੀ, ਤੁਸੀਂ ਉਹਨੂੰ ਐਕਸੈਪਟ ਕਰਕੇ ਬੈਠ ਜਾਓ, ਤੇ ਇਹ ਫਿਰ ਹੱਕ ਲਈ ਲੜਨ ਦੀ ਗੱਲ ਤੋਂ ਦੂਰ, ਇਹ ਤਾਂ ਸਬਮਿਸ਼ਨ ਹੈ, ਉਹਦੇ ਸਾਹਮਣੇ ਸਿਰ ਝੁਕਾਉਣਾ ਹੈ। ਇਸੇ ਤਰ੍ਹਾਂ ਤੁਹਾਡਾ ਪੋਲੀਟੀਕਲ ਰਾਈਟ ਹੈ ਕਿ ਵੀ ਜਿਹੜਾ ਤੁਹਾਡਾ ਬਣਦਾ ਹੈ, ਤੁਹਾਡਾ ਆਪਣੀ ਕਿਸਮਤ ਆਪ ਘੜਨ ਦਾ ਹੱਕ ਜੀ। ਔਰ ਇਹ ਜਿਹੜਾ ਸੱਚ ਔਰ ਹੱਕ ਹੈ, ਅਲਟੀਮੇਟ ਤਾਂ ਗੱਲ ਜਸਟਿਸ ਦੀ ਹੈ, ਇਨਸਾਫ ਦੀ ਹੈ। ਅਸੀਂ ਰੱਬ ਨੂੰ ਅਲਟੀਮੇਟ ਮੁਨਸਫ ਮੰਨਦੇ ਹਾਂ, ਜੱਜ ਮੰਨਦੇ ਹਾਂ। ਡੇ ਆਫ ਜਜਮੈਂਟ ਵੀ ਕਹਿੰਦੇ ਨੇ। ਸਾਡੀ ਈਸਾਈ ਪਰੰਪਰਾ ਬੇਸ਼ੱਕ ਕੋਈ ਕਿਆਮਤ ਦੇ ਨਾਲ ਜਾਂ ਇਸਲਾਮ ਕਿਆਮਤ ਨਾਲ, ਇਹ ਡੇ ਆਫ ਜਜਮੈਂਟ। ਹੁਣ ਡੇ ਆਫ ਜਜਮੈਂਟ ਵੀ ਇਹ ਹੈ ਕਿ ਰੱਬ ਬੈਠੇਗਾ ਜਾਂ ਰੱਬ ਦਾ ਕੋਈ ਕਰੈਕਟਰ ਆਏਗਾ ਔਰ ਉਹ ਦੇਖੇਗਾ ਕਿ ਵੀ ਕੀ ਸਾਡੇ ਕਰਮ ਕੀ ਨੇ ਜਾਂ ਅਸੀਂ ਕੀ ਡਿਜ਼ਰਵ ਕਰਦੇ ਹਾਂ। ਸੋ ਮਤਲਬ ਇਹ ਹੈ ਵੀ ਜਦੋਂ ਸਾਨੂੰ ਦੁਨਿਆਵੀ ਤੌਰ ਦੇ ਉੱਤੇ ਇਨਸਾਫ ਨਹੀਂ ਮਿਲਦਾ, ਫਿਰ ਵੀ ਅਸੀਂ ਰੱਬ ਵੱਲ ਦੇਖਦੇ ਤੇ ਰੱਬ ਦੇ ਉੱਤੇ ਯਕੀਨ ਰੱਖ ਕੇ ਅਸੀਂ ਦੁਨਿਆਵੀ ਇਨਸਾਫ ਦੇ ਲਈ ਲੜਦੇ ਹਾਂ ਜੀ। ਸੋ ਜਿਹੜੀ ਉਹਨਾਂ ਨੇ ਮੇਰੀ ਨਿੱਜੀ ਜਰਨੀ ਦੀ ਗੱਲ ਪੁੱਛੀ, ਉਹਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ। ਮੈਂ ਇਹ ਸਮਝਦਾ ਵੀ ਇਹ ਸਾਡੀ ਕਲੈਕਟਿਵ ਹੋਣੀ ਹੈ ਔਰ ਪਹਿਲਾ ਸੈਲਿਊਟ, ਪਹਿਲਾ ਸਾਡਾ ਜਿਹੜਾ ਸਿਜਦਾ ਹੈ ਉਹ ਹਮੇਸ਼ਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਹੈ, ਜਿਨ੍ਹਾਂ ਨੇ ਕੋਈ ਘਰ ਦਾ ਮੋਹ ਨਹੀਂ ਦੇਖਿਆ, ਉਹ ਨਿਕਲੇ। ਕੌਮ ਦੇ ਉੱਤੇ ਜ਼ੁਲਮ ਹੋਇਆ, ਅਕਾਲ ਤਖਤ ਢੱਠਾ, ਚਾਰ ਚਫੇਰੇ, ਸਿੱਖ ਬੋ ਕਰਦਿਆਂ ਜਿਹੜੀਆਂ ਫੌਜ ਦੀਆਂ ਔਰ ਨਵੰਬਰ 84 'ਚ ਬਹੁ ਗਿਣਤੀ ਦੀਆਂ ਭੀੜਾਂ ਸੀ ਜੀ, ਉਹ ਸਿੱਖਾਂ ਦਾ ਸ਼ਿਕਾਰ ਕਰ ਰਹੀਆਂ ਸੀ। ਤੇ ਇਹ ਅਣਖੀ ਨੌਜਵਾਨ ਭੈਣਾਂ ਇਸ ਪਾਸੇ ਤੁਰ ਪਏ ਕਿ ਵੀ ਅਸੀਂ ਇਨਸਾਫ ਲੈਣਾ ਹੈ, ਅਸੀਂ ਹੱਕ ਲੈਣਾ ਹੈ, ਅਸੀਂ ਸੱਚ ਦੇ ਉੱਤੇ ਖਲੋਣਾ। ਸੋ ਉਸ ਸਾਰੇ ਕਾਫਲੇ 'ਚ ਇੱਕ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਬੇਸ਼ੱਕ ਕੋਈ ਬਹੁਤ ਮਤਲਬ ਨਹੀਂ ਰੱਖਦੀ, ਪਰ ਅਸੀਂ ਵੀ ਉਸ ਜਨਰੇਸ਼ਨ ਦੇ ਨਾਲ ਹੀ ਸੰਬੰਧਿਤ ਹੈ ਜਿਨ੍ਹਾਂ ਨੇ ਭਰ ਜਵਾਨੀ 'ਚ ਉਸ ਸਾਰੇ ਨੂੰ ਦੇਖਿਆ। ਤੁਹਾਡੇ ਸਾਹਮਣੇ ਦੋ ਹੀ ਰਸਤੇ ਨੇ, ਇੱਕ ਤਾਂ ਇਹ ਸੀ ਕਿ ਵੀ ਤੁਸੀਂ ਹਥਿਆਰਬੰਦ ਸੰਘਰਸ਼ ਦਾ ਹਿੱਸਾ ਬਣੋ ਜਾਂ ਬਣਦੇ ਔਰ ਉਸ ਦੇ ਲਈ ਅੱਗੇ ਤੁਰਦੇ। ਦੂਸਰਾ ਸੀ ਕਿ ਜਿਨ੍ਹਾਂ ਨੇ ਹਥਿਆਰ ਚੁੱਕੇ ਇਨਸਾਫ ਦੇ ਲਈ, ਸੱਚ ਦੇ ਲਈ, ਹੱਕ ਦੇ ਲਈ, ਤੁਸੀਂ ਉਹਨਾਂ ਨੂੰ ਆਵਾਜ਼ ਦਿੰਦੇ, ਉਹਨਾਂ ਨੂੰ ਪੋਲੀਟੀਕਲ ਈਡੀਅਮ ਦਿੰਦੇ, ਉਹਨਾਂ ਦੀ ਗੱਲ ਨੂੰ ਅੱਗੇ ਤੋਰਦੇ। ਸੋ ਮੈਂ ਥੋੜ੍ਹਾ ਬਹੁਤ ਜੋ ਵੀ ਉੱਥੇ ਰਹਿੰਦੇ ਆ 84 ਤੋਂ ਪਹਿਲਾਂ ਵੀ, ਕੋਈ ਇਹ ਨਹੀਂ ਹੈ ਵੀ ਜੂਨ 84 ਹੀ ਕੋਈ ਉਸ ਤਬਦੀਲੀ ਦੀ ਗੱਲ ਸੀ, ਉਸ ਤੋਂ ਪਹਿਲਾਂ ਵੀ ਸਾਡੀ ਜਿੰਨੀ ਕੁ ਵੀ ਮਹਿਦੂਦ ਦਾਇਰੇ 'ਚ ਪਾਰਟਿਸਪੇਸ਼ਨ ਸੀ, ਉਹਨਾਂ ਕੁ ਜਿੰਨੀ ਕੁ ਗੁਰੂ ਨੇ ਸੇਵਾ ਲਈ। ਪਰ ਮੁਲਕ ਤੋਂ ਬਾਹਰ ਆਉਣ ਦਾ ਕਾਰਨ ਜਿਹੜਾ 84 ਤੋਂ ਬਾਅਦ ਅਮਰੀਕਾ ਨੂੰ ਬਣਾਉਣ ਦਾ ਟਿਕਾਣਾ ਉਹ ਇਹੀ ਸੀ, ਕੋਈ ਆਪਣੇ ਨਿੱਜੀ ਕੈਰੀਅਰ ਲਈ ਨਹੀਂ ਸੀ, ਕੋਈ ਪ੍ਰੋਫੈਸ਼ਨ ਨੂੰ ਲੀਡ ਕਰਨ ਦੀ ਨਹੀਂ ਸੀ, ਕੋਈ ਧਨ ਕਮਾਉਣ ਦੀ ਨਹੀਂ ਸੀ। ਇਹੀ ਸੀ ਕਿ ਭਾਈ ਜਿਹੜਾ ਇਹ ਸਾਡੇ ਭਰਾ ਖੂਨ ਡੋਲ ਰਹੇ ਨੇ, ਜੋ ਜ਼ੁਲਮ ਹੋ ਰਿਹਾ, ਜਿਸ ਬਾਰੇ ਬਾਹਰ ਦੀ ਦੁਨੀਆ ਬਿਲਕੁਲ ਬੇਖਬਰ ਹੈ। ਹੁਣ ਅੱਜ ਤਾਂ ਖੈਰ ਬਹੁਤ ਸਾਰੀ ਜਾਣਕਾਰੀ ਹੈ, ਇੰਟਰਨੈਟ ਆ ਗਿਆ, ਦੂਜਾ ਆ ਗਿਆ। ਅਮਰੀਕਾ ਦੇ ਵਿੱਚ 1988 ਤੱਕ ਕਿਸੇ ਸਿੱਖ ਨੂੰ ਪੋਲੀਟੀਕਲ ਅਸਾਈਲਮ ਨਹੀਂ ਸੀ ਮਿਲੀ, ਕਨਸੈਪਟ ਹੀ ਨਹੀਂ ਸੀ, ਕਿਉਂਕਿ ਹਾਲਾਂ 84 'ਚ ਕੀ ਕੁਛ ਨਹੀਂ ਹੋਇਆ 84 ਤੋਂ 88 ਤੱਕ। ਲੇਕਿਨ ਕੈਲੀਫੋਰਨੀਆ ਦੇ ਵਿੱਚ 88 ਬਿਗਨਿੰਗ ਦੇ ਵਿੱਚ ਪਹਿਲਾ ਕੇਸ ਅਸਾਈਲਮ ਦਾ ਅਪਰੂਵ ਹੋਇਆ। ਸੋ ਉਹ ਇੱਕ ਡਿਫਰੈਂਟ ਫੀਲਡ ਹੈ ਕਿ ਇਸ ਸਾਰੇ ਲਈ ਕਿਵੇਂ ਕਿਹਨਾਂ ਆਰਗੇਨਾਈਜੇਸ਼ਨਾਂ ਨੇ, ਉਹਨਾਂ 'ਚ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਉਹਨਾਂ ਸਾਰਿਆਂ ਨੇ ਕੰਮ ਕੀਤਾ। ਸੋ ਅਸੀਂ ਵੀ ਉਸ 'ਚ ਜਿੰਨਾ ਕੁ ਸਾਡਾ ਸੀਮਤ ਕਿ ਕਿਵੇਂ ਬਾਹਰ ਇੱਕ ਅਵੇਅਰਨੈਸ ਪੈਦਾ ਕੀਤੀ ਜਾਏ, ਉਸ ਦੇ ਲਈ ਅਸੀਂ ਸੌਖਾ ਨਹੀਂ ਹੈ। ਉਹਨਾਂ ਨੇ ਬਿਲਕੁਲ ਠੀਕ ਕਿਹਾ, ਜਦੋਂ ਤੁਸੀਂ ਐਸੇ ਮੁਲਕ ਚਾਹੁੰਦੇ ਹੋ ਜਿੱਥੇ ਤੁਹਾਡਾ ਕੋਈ ਟਿਕਾਣਾ, ਕੋਈ ਲਿੰਕ, ਕੋਈ ਇਸ ਕਿਸਮ ਦਾ ਉਸ ਪੀਰੀਅਡ, ਕਿਉਂਕਿ ਜਦੋਂ ਤੱਕ ਮੈਂ ਇਸ ਸਾਰੇ ਫੀਲਡ ਦੇ ਵਿੱਚ ਆਇਆ, ਖਾਸ ਤੌਰ 'ਤੇ 91 ਦੇ ਵਿੱਚ ਮੈਂ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਇਹ ਸੇਵਾ ਲਈ, ਉਦੋਂ ਤੱਕ ਕਾਫੀ ਕੁਛ ਪੰਜਾਬ ਦੇ ਵਿੱਚ ਬਲੈਕ ਥੰਡਰ ਹੋ ਗਿਆ ਸੀ 88 ਤੋਂ ਬਾਅਦ, 88 ਦੇ ਵਿੱਚ ਹੋਇਆ, ਔਰ ਕਾਫੀ ਕੁਛ ਨੈਗੇਟਿਵ ਵੀ ਸੀ। ਸੋ ਪਹਿਲਾਂ ਉਸ ਸਾਰੇ ਨੈਗੇਟਿਵ ਨੂੰ ਐਕਸਪੋਜ਼ ਕਰਨਾ ਕਿ ਕਿਵੇਂ ਹਕੂਮਤਾਂ, ਉਹਨਾਂ ਦੀਆਂ ਕੈਟਸ, ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ, ਉਹਨਾਂ ਨੇ ਸਾਡੇ ਸੰਘਰਸ਼ ਨੂੰ ਬਦਨਾਮ ਕੀਤਾ, ਔਰ ਫਿਰ ਇੱਕ ਪੋਜ਼ਿਟਿਵ ਸਟਰਕਚਰ ਕ੍ਰੀਏਟ ਕਰਨਾ
ਜਿਹਦੇ 'ਚ ਕੋਸਟ ਟੂ ਕੋਸਟ ਜਾ ਕੇ ਓਪਨ ਸੱਦਾ ਦੇ ਕੇ ਕਿ ਆਓ ਭਾਈ ਡਿਬੇਟ ਕਰੋ ਇਹਨਾਂ ਇਸ਼ੂਜ਼ ਤੇ। ਜੀ ਫਿਰ ਪਬਲੀਕੇਸ਼ਨਸ ਭਾਵੇਂ ਉਹ ਚੜ੍ਹਦੀ ਕਲਾ ਹੈ, ਪੰਜਾਬ ਗਾਰਡੀਅਨ ਹੈ, ਪੰਜਾਬੀ ਡੇਲੀ ਹੈ, ਜਿਹੜੀਆਂ ਆਲਮੋਸਟ ਇਹਨਾਂ ਸਾਰੇ ਸਾਲਾਂ 'ਚ ਜਿਨ੍ਹਾਂ ਦੇ ਲਈ ਮੈਂ ਆਪਣੀਆਂ ਲਿਖਤਾਂ ਹਰ ਹਫਤੇ ਕੰਟਰੀਬਿਊਟ ਕਰਦਾ, ਹੁਣ ਵੀ ਕਰਦਾ। ਰੇਡੀਓ ਟਾਕ ਸ਼ੋਅ ਸੀ ਜੀ ਤੇ ਚਲੋ ਪਿਛਲੇ 1.5 ਸਾਲ ਤੋਂ ਸਾਡੇ ਕੋਲ ਹੁਣ ਇਹ TV 84 ਮੀਡੀਆ ਹੈ। ਅਸੀਂ ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC ਮੇਨ ਨੈਸ਼ਨਲ ਪ੍ਰੈਸ ਬਿਲਡਿੰਗ ਦੇ ਵਿੱਚ ਸਥਾਪਿਤ ਕੀਤਾ। ਸੋ ਮੈਂ ਸਮਝਦਾ ਵੀ ਮੇਰੀ ਕੋਈ ਨਿੱਜੀ ਕਹਾਣੀ ਨਹੀਂ ਹੈ, ਕਿਉਂਕਿ ਨਿੱਜ ਤਾਂ ਖਤਮ ਹੋ ਜਾਂਦਾ ਹੈ ਜਦੋਂ ਤੁਸੀਂ ਕਲੈਕਟਿਵ ਹੋਣੀ ਦੇ ਲਈ ਕੰਮ ਕਰਦੇ ਹੋ, ਖਾਲਿਸਤਾਨ ਦੇ ਲਈ ਕੰਮ ਕਰਦੇ ਹੋ। ਠੀਕ ਹੈ, ਪਰਿਵਾਰਕ ਜ਼ਿੰਦਗੀ ਦੇ ਕਈ ਇਸ ਕਿਸਮ ਦੇ ਦੌਰ ਮੁਕਾਮ ਆਉਂਦੇ ਨੇ, ਸੈਟਬੈਕਸ ਨੇ, ਸਫਰਿੰਗਸ ਨੇ। ਜੀ ਪਿਛਲੇ ਸਾਲ ਜਿਵੇਂ 31 ਜੁਲਾਈ ਨੂੰ ਮੇਰੇ ਮਾਤਾ ਜੀ ਨੇ ਚੜ੍ਹਾਈ ਕੀਤੀ ਔਰ ਆਲਮੋਸਟ 22-23-24 ਸਾਲ ਤੋਂ ਮਿਲ ਨਹੀਂ ਸੀ ਸਕੇ। ਸੋ ਇਹ ਇਮੋਸ਼ਨਲ ਭਾਵ ਨਾਲ ਹੀ ਰਹਿੰਦੇ ਨੇ। ਔਰ ਬਾਕੀ ਵੀ ਬਹੁਤ ਸਾਰੇ ਚੈਲੰਜਸ, ਕੋਈ ਸੌਖਾ ਨਹੀਂ ਹੈ, ਕਿਉਂਕਿ ਖਾਸ ਤੌਰ 'ਤੇ ਜਦੋਂ ਬਹੁਤਿਆਂ ਨੂੰ ਇਹ ਲੱਗਣ ਲੱਗ ਜਾਏ ਕਿ ਇਹ ਲੂਜ਼ਿੰਗ ਗੇਮ ਹੈ। ਜੀ ਜਦੋਂ ਤਾਂ ਚੜ੍ਹਾਈ ਹੁੰਦੀ ਹੈ ਫਿਰ ਤਾਂ ਬਹੁਤ ਸਾਰੇ ਜੁਆਇਨ ਕਰ ਲੈਂਦੇ ਨੇ, ਬੱਲੇ ਬੱਲੇ ਹੋ ਰਹੀ ਹੈ ਜੀ। ਫਿਰ ਤਾਂ ਸਾਰੇ ਸੰਬੰਧ ਜੋੜਦੇ ਸੀ ਕਿ ਕਿਹੜਾ ਖਾੜਕੂ ਸਾਡੇ ਘਰੇ ਲੱਸੀ ਪੀ ਗਿਆ, ਕਿਹੜਾ ਚਾਹ ਪੀ ਗਿਆ, ਕਿਹਨੂੰ ਅਸੀਂ ਦੇਖੇ, ਕਿਹਨੂੰ ਅਸੀਂ ਮਿਲੇ। ਤੇ ਜਿਉਂ ਹੁਣ ਆ ਪਿਛਲੇ ਜਿਹੜਾ ਆਲਮੋਸਟ 95-96 ਤੋਂ ਬਾਅਦ ਦਾ ਪੀਰੀਅਡ ਹੈ, ਪਰ ਮੈਂ ਸਮਝਦਾ ਵੀ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੈ, ਜਿਹੜੇ ਜੰਮੇ ਹੀ 84 ਤੋਂ ਬਾਅਦ ਨੇ ਜੀ, ਉਹ ਝੰਡਾ ਬਰਦਾਰ ਬਣ ਗਏ ਨੇ, ਗੱਲ ਅੱਗੇ ਤੁਰ ਪਈ ਹੈ। ਸੋ ਮੈਨੂੰ ਆਪਣੇ ਗੁਰੂ ਦੇ ਉੱਤੇ ਭਰੋਸਾ ਹੈ, ਗੁਰੂ ਦੇ ਉੱਤੇ ਮਾਣ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਜੀ ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਕਲਗੀਧਰ ਦਾ ਇਕਰਾਰਨਾਮਾ ਹੈ। ਸੋ ਅਸੀਂ ਤਾਂ ਜਾਗਤੇ ਰਹੋ ਹੀ ਕਰ ਰਹੇ ਹਾਂ। ਬਾਕੀ ਤਾਂ ਜਿਨ੍ਹਾਂ ਨੇ ਖੂਨ ਡੋਲਿਆ, ਔਰ ਅੱਜ ਵੀ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀਆਂ ਪੰਥਕ ਧਿਰਾਂ, ਕੋਈ ਜੇਲ੍ਹਾਂ 'ਚ ਬੈਠੇ ਨੌਜਵਾਨ ਨੇ, ਸਾਡੇ ਹਵਾਰੇ, ਸਾਡੇ ਰਾਜੋਆਣੇ ਜਿਹੜੇ ਸਾਡਾ ਮਾਣ ਨੇ, ਔਰ ਜੇਲ੍ਹਾਂ ਦੇ ਵਿੱਚ ਸਫ਼ਰ ਕਰਦੇ ਆ ਵੀ, ਜਿਨ੍ਹਾਂ ਨੇ ਆਪਣੀ ਸਪਿਰਿਟ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਰੱਖੀ ਹੋਈ ਹੈ, ਉਹੀ ਸਾਡਾ ਬਲ ਹੈ, ਉਹੀ ਮਾਣ ਤਾਣ ਹੈ। ਔਰ ਤੁਹਾਡੇ ਵਰਗੇ ਵੀਰ ਭੈਣਾਂ ਜਿਹੜੇ ਦੁਨੀਆ ਭਰ ਦੇ ਵਿੱਚ ਸਾਨੂੰ ਪਿਆਰ ਭਰੀ ਜਿਹੜੀ ਹੈ ਯਾਦ ਦਿੰਦੇ ਨੇ, ਸਾਨੂੰ ਲੱਗਦਾ ਹੈ ਵੀ ਸਾਡਾ ਇੱਕ ਪਰਿਵਾਰ ਨਹੀਂ ਹੈ, ਇਹ ਸਾਰਾ ਹੀ ਪੰਥ ਜਿਹੜਾ 30 ਮਿਲੀਅਨ ਦਾ ਸਾਡਾ ਪਰਿਵਾਰ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਦਾ, ਜੀ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।